ਮੈਂ ਤੇ ਇਹੋ ਪੁੱਛਣਾ ਵੀ ਘੁੱਲਾ ਸਿਓ ਉਹਦਾ ਮੁੰਡੇ ਗਾਂ ਪੋਤਰੇ ਉਹਦੇ ਦੋਤਰੇ ਕੋਈ ਪੜੋਤਰੇ ਵੀ ਹੈਗੇ ਆ, ਇਹ ਪੁੱਛਣਾ। ਘਰ ਜੋ ਸਾਹਮਣੇ ਆ ਗਲੀ ਆ ਸਾਡੀ ਇੰਨੀ ਕੁ, ਤੇ ਉਹ ਬੂਆ ਉਹਨਾਂ ਦਾ ਤੇ ਆ ਮੇਰਾ ਵਾ। ਉਹਨਾਂ ਨੇ ਉਹ ਜਾਣੂ ਸੀ ਸਰਦਾਰ ਸਿੰਘ ਪਿਓ ਪੁੱਤ ਸੀ ਘੁੱਲਾ ਸਿੰਘ, ਤੇ ਉਹ ਨਾਮੋ ਸੀ ਉਹਦੇ ਘਰ ਦੀ ਨਾ ਘੁੱਲਾ ਸਿੰਘ ਦੇ, ਉਹਨੂੰ ਅਸੀਂ ਭੂਆ ਹੀ ਆਨੇ ਹੁੰਦੇ ਹਾਂ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਤੇ ਮੁਗਲ ਚੱਕੋਂ 2-3 ਮੁੰਡੇ ਸੀ, ਇੱਕ ਨਾ ਜੀਤਾ ਤੇ ਇੱਕ ਨਾ ਭਾਂਡਾ, ਉਹ ਮੇਰੇ ਨਾਲ ਪੜ੍ਹਦੇ ਹੁੰਦੇ ਸਾਡੇ ਸਕੂਲੇ ਆਣ। ਉਹ ਜਦੋਂ ਚੇਤਾ ਆਉਂਦਾ ਭੈਣੀ ਆ ਮੈਨੂੰ ਤੇ ਉਹ ਸਾਰਾ ਨਕਸ਼ਾ ਗਾੜੀ ਆ ਜਾਂਦਾ। ਤੈਨੂੰ ਪਤਾ ਜੰਮਣ ਭਾਵ ਚੇਤੇ ਆਉਂਦਾ, ਸਭ ਕੁਛ ਆਉਂਦਾ। ਬਿਆਸ ਕਿਉਂ ਹੈ? ਇੱਕੋ ਫਾਂਸੀ ਇੱਕੋ ਗੋਲੀ, ਕੋਈ ਗੱਲਬਾਤ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਵੀ ਇਹ ਛੱਡਣਾ ਜਾਂ ਲੜਾਈ ਹੋਣੀ ਕੋਈ ਨਹੀਂ। ਅੱਛਾ, ਜਦੋਂ ਲੜਾਈ ਹੋਣ ਲੱਗੀ ਆ ਯਕਦਮ ਹੀ ਆ ਗਈ। ਅੱਛਾ, ਯਕਦਮ ਹੀ ਟਾਂਗੇ ਆਏ ਆ ਅੰਮ੍ਰਿਤਸਰੋਂ। ਉਹ ਸਾਨੂੰ ਆਂਦੇ ਓਏ ਭਾਜੋ ਭਾਜੋ, ਅੰਮ੍ਰਿਤਸਰ ਅੱਗ ਲੱਗ ਤੇ ਵਾਕਿਆ ਹੀ ਅੰਮ੍ਰਿਤਸਰ ਅੱਗ ਲੱਗੀ। ਇਸ ਵੇਲੇ ਅੱਗ ਲੱਗੀ ਤੇ ਬੜਾ ਧੂੰਆਂ ਚੱਲੇ, ਬੜਾ ਹੀ ਧੂੰਆਂ ਚੱਲੇ। ਮੁੜ ਕੇ ਫਿਰ ਚੱਲ ਲੜਾਈ ਸ਼ੁਰੂ ਹੋ ਗਈ, ਵੱਢਣਾ ਫਟਣਾ ਸ਼ੁਰੂ ਹੋ ਗਿਆ। ਪਤਾ ਨਹੀਂ ਲੱਗਾ ਵੀ ਇਹ ਕੀ ਰਾਜ ਬਣਿਆ। ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ। ਘੁੱਲਾ ਸਿੰਘ, ਸਰਦਾਰ ਸਿੰਘ, ਜੀਤਾ ਸਿੰਘ, ਉਹਨਾਂ ਨੂੰ ਕੋਈ ਸਲਾਮ ਦੁਆ? ਉਹਨਾਂ ਸਾਨੂੰ ਸਲਾਮ ਦੁਆ ਛੱਡ ਕੇ ਨਾ, ਜਦੋਂ ਅਸੀਂ ਉੱਜੜ ਕੇ ਆ ਗਏ, ਸਾਡੀ ਘੋੜੀ ਲੈ ਗਏ ਮੁਸਲਮਾਨ। ਅੱਛਾ, ਖੱਬਿਆਂ ਦੇ ਵੀ ਅਸੀਂ ਜਸਾ ਪਾਉਣਾ ਤੇ ਘੋੜੀ ਦਿਓ, ਘੋੜੀ ਬੜੀ ਚੰਗੀ। ਅੱਛਾ, ਘੋੜੀ ਲੈ ਗਏ। ਉਹਨਾਂ ਸਾਨੂੰ ਚਿੱਠੀ ਵੀ ਘਲਾਈ ਅੱਛਾ, ਵੀ ਤੁਹਾਡੀ ਘੋੜੀ ਆ ਗਈ ਆ ਹਾਂ, ਘਰ। ਅੱਛਾ, ਘੋੜੀ ਛੁੱਟ ਕੇ ਆ ਗਈ ਨਾ, ਪਿੱਛਾ ਕਰਦੀਆਂ ਹੁੰਦੀਆਂ ਕੁੱਤਾ ਘੋੜੀ, ਅੱਛਾ, ਘੋੜੀ ਆ ਗਈ ਆ। ਤੇ ਮੱਝ ਵੀ ਸਾਡੇ ਕੋਲ ਆ, ਗਾਈ। ਅਸੀਂ ਆਖਿਆ ਵੀ ਹੁਣ ਸਾਡੇ ਕਿਸ ਤਰ੍ਹਾਂ ਆ ਸਕਦੇ, ਨਾ ਮਿਲ ਸਕਦੇ। ਹੁਣ ਬੰਦਾ ਨਹੀਂ ਆ ਸਕਦਾ, ਘੋੜਾ ਲਿਬਾਸ ਕਿਉਂ ਹੈ? ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅਸੀਂ ਕੋਸ਼ਿਸ਼ ਕਰੀ ਦੀ ਇੱਕ ਕਿ ਜਿਹੜੇ ਅਨਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਰਹਿ ਗਏ ਨੇ ਜਿਨ੍ਹਾਂ ਨੇ ਅਨਵੰਡਿਆ ਪੰਜਾਬ ਵੇਖਿਆ, ਉਹ ਗਵਾਹ ਨੇ ਸਾਡੇ ਕੋਲ। ਅਸੀਂ ਪਹੁੰਚੇ ਹਾਂ ਜੀ ਪਿੰਡ 233 ਗਾਫਪੇ, ਗੁਗੇਰਾ ਬ੍ਰਾਂਚ ਦੇ ਉੱਪਰ ਇਹ ਪਿੰਡ ਹੈ। ਔਰ ਸਾਡੇ ਨਾਲ ਮੌਜੂਦ ਨੇ ਉਸ ਵੇਲੇ ਦੇ ਇੱਕ ਚਸ਼ਮਦੀਦ ਗਵਾਹ। ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਰਿਕਾਰਡ ਕਰਕੇ ਆਪ ਜੀ ਦੇ ਰੂਬਰੂ ਲਿਆਉਣ ਦਾ ਮਕਸਦ ਸਿਰਫ ਇਹੀ ਹੈ ਕਿ ਅਨਵੰਡੇ ਪੰਜਾਬ ਦੇ ਜੋ ਹਾਲਾਤ ਸਨ ਉਹ ਕਿਸ ਤਰ੍ਹਾਂ ਦੇ ਸੀ, ਔਰ ਜਦੋਂ ਪੰਜਾਬ ਨੂੰ ਵੰਡਿਆ ਗਿਆ ਉਦੋਂ ਕੀ ਹਾਲਾਤ ਬਣੇ। ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਨੇ, ਠੀਕ ਹੋ? ਠੀਕ ਹੈ ਜੀ। ਤਬੀਅਤ ਸਿਹਤ ਕਿੱਦਾਂ ਤੁਹਾਡੀ? ਬਸ ਅੱਲਾ ਦਾ ਸ਼ੁਕਰ ਆ, ਤੁਰੇ ਫਿਰੀ ਦਾ ਠੀਕ ਆ। ਨਾਂ ਕੀ ਤੁਹਾਡਾ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਤੁਹਾਡੇ ਵਾਲਦ ਸਾਹਿਬ ਦਾ? ਅਜ਼ੀਮੁੱਲਾ। ਅਜ਼ੀਮੁੱਲਾ। ਤੇ ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਹਾਂ, ਪਿੰਡ ਦਾ ਕੀ ਨਾਂ? 233 233 ਗਾਫਬੇ। ਗਾਫਬੇ। ਅੱਛਾ, 233 ਗਾਫਬੇ ਗੁਗੇਰਾ ਬ੍ਰਾਂਚ ਦੇ ਪਿੰਡ ਪੈਂਦਾ। ਹਾਂਜੀ। ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਲਾਗੇ 24 ਚੱਕ ਆ, 34 ਆ, 35 ਆ। ਆਪਣਾ ਇੱਧਰ ਬਚਿਆਣਾ 6 ਚੱਕ, 7 ਚੱਕ, ਗੰਗਾਪੁਰ 19 ਚੱਕ, ਵਾਹਵਾ ਪਿੰਡ ਆ ਜੀ ਆਲੇ ਦੁਆਲੇ ਦੇ। ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ। ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਕੱਕਾ ਕੰਡਿਆਲਾ। ਕੱਕਾ ਕੰਡਿਆਲਾ। ਕੰਡਿਆਲਾ। ਹਾਂਜੀ। ਅੱਛਾ, ਇਹਨੂੰ ਤਹਿਸੀਲ ਕਿਹੜੀ ਪੈਂਦੀ ਸੀ? ਤਹਿਸੀਲ ਤਰਨਤਾਰਨ। ਤਰਨਤਾਰਨ। ਹਾਂਜੀ। ਅੱਛਾ, ਇਹ ਕੱਕੇ ਕੰਡਿਆਲੇ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? ਕੱਕੇ ਕੰਡਿਆਲੇ ਦੇ ਲਾਗੇ ਖੱਬਾ, ਮਲੀਆ, ਆਪਣਾ ਕੀ ਆਪਣਾ ਜੇਨ ਚੋਂ ਨਿਕਲਦਾ ਜਾਂਦਾ ਵਾ, ਮੇਰੇ ਨਾਨਕੇ ਸੀ ਉੱਥੇ। ਅੱਛਾ, ਅੱਗੇ ਦੇਵਬਾਠ। 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 ਅੱਛਾ, ਅੱਗੇ ਆ ਗਿਆ ਮੁਗਲ ਚੱਕ, ਇੱਧਰ ਆ ਗਿਆ ਜੇਨ ਚੋਂ ਨਿਕਲ ਗਏ ਆ। ਨਿਕਲ ਗਏ? ਜੇਨ ਚੋਂ ਨਿਕਲ ਗਏ। ਕਿੰਨੀ ਉਮਰ ਸੀ ਉਦੋਂ?
ਮੇਰੀ ਹੈ ਸੀ ਜੀ 12 ਕੁ ਸਾਲ 12 ਸਾਲ ਹਾਂਜੀ। ਤੇ ਪਿੰਡ ਕਿਦਾਂ ਦਾ ਸੀ ਤੁਹਾਡਾ? ਪਿੰਡ ਬੜਾ ਸ਼ਾਹੀ ਪਿੰਡ ਸੀ, ਸ਼ਾਹੀ ਬੜਾ ਪਿੰਡ? ਹੀ ਅੱਛਾ, ਬਹੁਤ ਤਗੜਾ ਪਿੰਡ। ਰਲਵਾ ਮਿਲਵਾ ਸੀ ਜਾਂ ਸਿਰਫ ਸਾਲਮ ਮੁਸਲਮਾਨਾਂ ਦਾ ਸੀ? 5-7 ਘਰ ਸੀ ਸਿੱਖਾਂ ਦੇ ਬਸ। ਕੋਈ ਨਾਂ ਚੇਤੇ? ਨਾ ਹੈਗਾ ਸੀ ਕੁੱਲਾ ਸਿੰਘ, ਕੁੱਲਾ ਸਿੰਘ? ਕੁੱਲਾ ਸਿੰਘ, ਅੱਛਾ। ਭਜਨ ਹਾਂ। ਤੇ ਨਾ ਭੁੱਲਦੇ ਜਾਂਦੇ ਆ, ਅੱਛਾ। ਜੇ ਨਹੀਂ ਕੰਮ ਕਰਦਾ। ਹਾਂ, ਉਮਰ ਨਾ ਵੀ- 3-4 ਹੈ ਯਾਦ, ਹੁਣ ਯਾਦ ਨਹੀਂ ਆਉਂਦਾ। ਅੱਛਾ, ਯਾਦ ਨਹੀਂ ਆਉਂਦੇ। ਹਾਂ, ਤੇ ਬਜ਼ੁਰਗੋ ਵਸੇਬ ਕਿਦਾਂ ਸੀ, ਕਿਦਾਂ ਦਾ ਸੀ ਤੁਹਾਡਾ ਆਪਸੀ? ਬੜਾ ਅੱਛਾ ਸੀ, ਹਾਂ। ਰਲ ਮਿਲ ਕੇ ਇਦਾਂ ਕੋਈ ਗੱਲ ਨਹੀਂ ਸੀ, ਹੂੰ। ਰਲੇ ਮਿਲੇ ਫਿਰਦੇ ਸੀ। ਅੱਛਾ, ਹਾਂ, ਤੁਸੀਂ ਕੀ ਕਰਦੇ ਸੀ? ਪੜ੍ਹਦੇ ਸੀ ਜਾਂ? ਮੈਂ ਪੜ੍ਹਦਾ, ਅੱਛਾ, ਕਿਹੜੀ ਕਲਾਸ? ਮੈਂ ਚੌਥੀ ਚ। ਚੌਥੀ ਚ ਪੜ੍ਹਦੇ ਸੀ। ਹਾਂਜੀ। ਕੋਈ ਨਾਲ ਮੁੰਡੇ ਕਿਹੜੇ ਕਿਹੜੇ ਯਾਰ ਸੱਜਣ, ਕੋਈ ਸਰਦਾਰਾਂ ਵਿੱਚੋਂ? ਸਰਦਾਰਾਂ ਵਿੱਚੋਂ ਸਾਡੇ ਪਿੰਡੋਂ ਤੇ ਕੋਈ ਨਹੀਂ, ਤੇ ਮੁਗਲ ਚੋਂ 2-3 ਮੁੰਡੇ ਸੀ। ਕਿਹੜੇ ਕਿਹੜੇ? ਇੱਕ ਨਾ ਹੈਗਾ ਸੀ ਭਾਨਾ ਤੇ ਇੱਕ ਨਾ ਜੀਤਾ ਸੀ। ਪਾਨਾ ਤੇ ਜੀਤਾ? ਹਾਂਜੀ। ਅੱਛਾ। ਹਾਂ, ਤੇ ਉਸਤਾਦ ਜਿਹੜਾ ਪੜ੍ਹਾਉਂਦਾ ਸੀ ਉਹਦਾ ਨਾਂ ਕੋਈ ਚੇਤੇ? ਮੌਲਵੀ ਮੁਖਤਾਰ, ਮੌਲਵੀ ਮੁਖਤਾਰ। ਇੱਕ ਜਾਮੂ। ਜਾਮੂ। ਹਾਂ, ਜਾਮੂ। ਤੇ ਸਕੂਲ ਦਾ ਨਾਂ ਕੀ ਸੀਗਾ? ਕਿਹਦੇ ਨਾਲ? ਜਿਹੜੇ ਸਕੂਲ ਤੁਸੀਂ ਪੜ੍ਹਦੇ ਸੀ ਆਹੋ। ਉਹ ਸਕੂਲ ਦਾ ਕੀ ਨਾਂ ਸੀ? ਕੱਚਾ ਸਕੂਲ ਸੀ, ਹੁਣ ਨਾਂ ਦਾ ਵੀ ਨਹੀਂ ਪਤਾ। ਅੱਛਾ, ਨਾਂ ਦਾ ਹੀ ਨਹੀਂ ਪਤਾ। ਹਾਂ। ਠੀਕ ਹੈ। 47 ਤੋਂ ਪਹਿਲੇ ਕਦੀ, ਵੰਡ ਤੋਂ ਪਹਿਲੇ ਕਦੀ ਸੁਣਿਆ ਸੀ ਕਿ ਯਾਰ ਸਾਨੂੰ ਇਹ ਪਿੰਡ ਆਪਣਾ ਛੱਡਣਾ ਪੈਣਾ, ਜਿੱਥੇ ਆਪਾਂ ਦਾਦੇ ਪੜਦਾਦੇ ਦੀਆਂ ਕਬਰਾਂ ਜਿੱਥੇ, ਉਹ ਪਿੰਡ ਤੁਹਾਨੂੰ ਛੱਡਣਾ ਪੈਣਾ? ਕੋਈ ਇਹੋ ਗੱਲਬਾਤ ਸੀਗੀ? ਕੋਈ ਗੱਲਬਾਤ ਨਹੀਂ ਸੀ, ਕੋਈ ਲੈਣਾ ਨਹੀਂ ਦੇਣਾ ਨਹੀਂ, ਵੀ ਇਹ ਛੱਡਣਾ ਜਾਂ ਲੜਾਈ ਹੋਣੀ, ਕੋਈ ਨਹੀਂ। ਅੱਛਾ। ਜਦੋਂ ਲੜਾਈ ਹੋਣ ਲੱਗੀ ਆ, ਯਕਦਮ ਹੀ ਆ ਗਈ। ਅੱਛਾ। ਯਕਦਮ ਹੀ ਮੁਗਲ ਚੱਕ ਜਿਹੜਾ ਸੀ ਨਾ, ਇੱਥੇ ਜਿੱਦਣ ਪਹਿਲੇ ਦਿਨ ਲੜਾਈ ਹੋਣ ਲੱਗੀ ਆ, ਉਹਨਾਂ ਸਰਗੀ ਵੇਲੇ ਪਿਆ ਜਸਾ, ਅੱਛਾ। ਰੋਜੇ ਰੱਖਣ ਦੇ ਟਾਈਮ ਅੱਛਾ। ਉਹਨਾਂ ਆਣ ਕੇ ਹਮਲਾ ਕੀਤਾ। ਤੇ ਮਾਂ ਮੇਰੀ ਵੀ, ਹੋਰ ਵੀ ਲਾਗੋਂ ਗੁਆਂਢੀਆਂ, ਅਸੀਂ ਭੱਜ ਕੇ ਦੂਸਰੇ ਤੀਸਰੇ ਘਰ ਚੱਲ ਗਏ। ਅੱਛਾ। ਉਹਨਾਂ ਬੰਬ ਮਾਰਨੇ ਸ਼ੁਰੂ ਕੀਤੇ ਸਰਗੀ ਵਾਲੇ। ਉਹ ਜਦੋਂ ਬੰਬ ਸੁੱਟਦੇ ਸੀ ਉਦੋਂ ਮੀਂਹ ਦੀ ਪੰਡ ਆ ਜਾਂਦੀ, ਜਦੋਂ ਬੰਬ ਸੁੱਟਦੇ ਉਦੋਂ ਬਸ ਇਦਾਂ ਕਰਕੇ ਨਾ ਬਚ ਬਚਾ ਹੋ ਗਿਆ। ਤੇ ਮੁੜ ਕੇ ਫਿਰ ਬਾਅਦ ਚ ਜਦੋਂ ਹਮਲਾ ਹੋਇਆ ਨਾ, 22 ਪਿੰਡਾਂ ਦਾ ਜੱਸਾ ਇਕੱਠਾ ਹੋਇਆ ਮੁਗਲ ਚੱਕ 'ਚ। ਅੱਛਾ। 22 ਪਿੰਡਾਂ ਦਾ। ਤੇ ਸਾਡੇ ਲਾਹੌਰੋਂ 2 ਮੁੰਡੇ ਲਾਹੌਰ ਫੌਜ 'ਚ ਸੀ। ਅੱਛਾ, ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ। ਅੱਛਾ। ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਪਿੰਡ ਤੇ ਅੱਜ ਹਮਲਾ ਹੋਣਾ। ਅੱਛਾ। ਪਤਾ ਲੱਗ ਗਿਆ ਉਹਨਾਂ ਨੂੰ। ਉਹ ਜਨਾਬ ਗੱਡੀ ਬੈਠੇ ਚੋਰੀ ਫੌਜ ਤੋਂ ਨਿਕਲ ਕੇ, ਅਸਲਾ ਲੈ ਕੇ ਨਾ, ਜਿੰਨਾ ਉਹਨਾਂ ਕੋ ਆਇਆ ਚੋਰੀ ਨਿਕਲ ਕੇ ਤੇ ਆ ਗਏ। ਉਹਨਾਂ ਆਣ ਕੇ ਨਾ ਮੁਗਲ ਚੱਕ ਦੇ ਹੱਥ 'ਚ ਜਾ ਕੇ ਉਹਨਾਂ ਮੁੰਡੇ ਖੇਡਦੇ ਸੀ। ਅੱਛਾ। ਸਿੱਖਾਂ ਦੇ। ਉਹਨਾਂ ਨੂੰ ਕਿਹਾ ਵੀ ਜੇ ਹੁਣ ਪੈਣਾ ਤੇ ਆ ਜਾਓ, ਜੇ ਰਾਤ ਨੂੰ ਪੈਣਾ ਤੇ ਫੇਰ ਨਾ ਆਇਓ, ਜੇ ਹੁਣ ਪੈਣਾ ਤੇ ਆ ਜਾਓ। ਉਹ ਮੁੰਡਿਆਂ ਨੇ ਜਾ ਕੇ ਦੱਸ ਦਿੱਤਾ ਵੀ ਇੱਦਾਂ ਆਂਦੇ ਆ ਮੁਸਲਮਾਨਾਂ ਦੇ ਬੰਦੇ। ਉਹਨਾਂ ਸੁਣ ਕੇ ਤੇ ਉਹ ਜਨਾਬ ਆਣ ਕੇ ਉਹਨਾਂ ਨੇ ਨਾ 22 ਪਿੰਡਾਂ ਦਾ ਆਣ ਕੇ ਘੇਰਾ ਪਾ ਲਿਆ ਪਿੰਡ 'ਚ। ਬਹੁਤ ਸਿੱਖ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਨਾ ਇੱਕ ਬਾਈ ਲਹਿੰਦੀ ਬਾਈ, ਚੜ੍ਹਦੀ ਬਾਈ, ਇੱਕ ਮੋਰਚੇ ਦੇ ਅੰਦਰ ਪਿੰਡ ਸਾਰਾ ਸੱਦ ਲਿਆ। ਅੱਛਾ। ਮੁਸਲਮਾਨਾਂ ਮੁੰਡਿਆਂ ਨੇ ਵੀ ਇੱਧਰ ਜੋ ਮੁਸਲਮਾਨ ਆ ਨਾ ਇੱਧਰ ਆ ਜਾਓ। ਅੱਛਾ। ਉਹਨਾਂ ਨੇ ਮੁਸਲਮਾਨ ਜਦੋਂ ਇਕੱਠੇ ਹੋ ਗਏ, ਉਹ ਚਬਾਰਿਆਂ ਦੇ ਉੱਤੇ ਬਹਿ ਕੇ ਨਾ ਤੇ ਖਲੋ ਕੇ ਜਦੋਂ ਘੇਰਾ ਪੈ ਗਿਆ ਤੇ ਉਧਰੋਂ ਸਿੱਖਾਂ ਨੇ ਵੀ ਗੋਲੀ ਚਲਾਉਣੀ ਸ਼ੁਰੂ ਕਰਤੀ। ਤੇ ਮੁਸਲਮਾਨਾਂ ਉਹਨਾਂ ਨੇ ਜਿਹੜੇ ਮੋਰਚੇ ਤੇ ਜਾਂਦੇ ਸੀ ਨਾ, ਉਹ ਤਬਾਹ ਕਰਕੇ ਤੇ ਫਿਰ ਦੂਸਰੇ ਤੇ ਤੀਸਰੇ ਅੱਲਾ ਦੇ ਹੁਕਮ ਨਾਲ ਕੋਈ ਬੰਦਾ ਇਹਨਾਂ ਸਾਡੇ ਮੁਸਲਮਾਨਾਂ ਦਾ ਨਹੀਂ ਮਰਿਆ। ਉਹਨਾਂ ਦੇ ਨਾ ਇੱਦਾਂ 70 ਦੇ 70 ਲਾਈ ਜਾਂਦੇ ਸੀ। ਬੜੀ ਲੜਾਈ ਕੀਤੀ। ਅੱਛਾ। ਉਹ ਜਨਾਬ ਜਦੋਂ ਇੱਦਾਂ ਹੋਈ ਤਾਂ ਉੱਧਰੋਂ ਸ਼ਾਮ ਪੈਂਦੀ ਜਾਈ, ਨਾਨਕ ਸਾਹਿਬ ਆਏ। ਉਹਨਾਂ ਨੂੰ ਪਤਾ ਲੱਗਾ, ਨਾਨਕ ਸਾਹਿਬ ਪੁਲਿਸ ਦਾ, ਉਹਨਾਂ ਨੂੰ ਪਤਾ ਲੱਗਾ ਵੀ ਇੱਦਾਂ ਕੱਕੇ ਕੰਡਿਆਲੇ ਤੇ ਹਮਲਾ ਹੋ ਰਿਹਾ।
ਉਹ ਜਨਾਬ ਆਏ ਦਵਾ ਦਵ, ਉਹਨਾਂ ਨੇ ਆਣ ਕੇ ਨਾ ਤੋਪਾਂ ਬੀੜ ਦਿੱਤੀਆਂ। ਜੋ ਰਹਿੰਦੇ ਖੁੰਦੇ ਸੀ ਨਾ, ਕੁਛ ਭੱਜ ਗਏ, ਕੁਛ ਤੋਪਾਂ ਨਾਲ ਮਾਰ ਦਿੱਤੇ। ਅੱਛਾ, ਬਸ ਉਹ ਏਦਾਂ ਨਾਨਕ ਸਾਹਿਬ ਕੌਣ ਸੀਗੇ? ਕੋਈ ਫੌਜ ਦਾ ਅਫਸਰ ਸੀ। ਅੱਛਾ। ਹਾਂਜੀ, ਰਾਤ ਫਿਰ ਇਦਾਂ ਅਮਨ ਨਾਲ ਬੈਠੇ ਰਹੇ ਆ, ਜਾਗਦੇ ਰਹੇ, ਘਰਾਂ ਨੂੰ ਅੱਗਾਂ ਲਾ ਦੇ। ਸਾਡੇ ਘਰ ਰਹਿੰਦਾ ਸਿੱਖਾਂ ਦੀ ਨੁਕਰ ਦੇ ਵਿੱਚ ਨਾ ਸਾਡਾ ਘਰ ਸੀ, ਆ ਸਾਹਮਣੇ ਸਾਹਮਣੇ। ਸਾਡੇ ਘਰ ਨੂੰ ਜਦੋਂ ਅੱਗ ਲੱਗੀ ਆ ਨਾ, ਸਾਨੂੰ ਪਤਾ ਇਹ ਲਾਂਬਾਂ ਨਿਕਲਦੀਆਂ। ਅੱਛਾ, ਰਾਤ ਲੰਘ ਗਈ ਜੀ। ਮੁੜ ਕੇ ਸੁਬਾਹ ਜਨਾਬ ਆਰਡਰ ਆ ਗਿਆ ਭਈ ਕੱਕਾ ਕੰਡਿਆਲਾ ਜਿਹੜਾ ਨਾ, ਇਹ ਸਾਰਾ ਉਹਨਾਂ ਨੇ ਫੌਜ ਨੇ ਟਰੱਕ ਘਲਾਤੇ। ਅੱਛਾ। ਟਰੱਕ ਘਲਾਤੇ ਵੀ ਇਹਨਾਂ ਨੂੰ ਲੈ ਆਓ ਦਵਾ ਦਵ ਪਾਕਿਸਤਾਨ ਵੱਲ। ਅੱਛਾ। ਟਰੱਕਾਂ 'ਚ ਬਹਿ ਗਏ ਆ। ਜਦੋਂ ਗਏ ਨਾ ਪੱਟੀ ਤੇ ਕੋਈ ਮੀਲ ਕ ਅੱਗੋਂ ਵਜ਼ੀਰ ਕੋਈ ਸਾਡੇ ਪਿੰਡ ਦੇ ਲਾਗੇ ਭਰੋਵਾਲ ਸੀ, ਉੱਥੋਂ ਦਾ ਵਜ਼ੀਰ ਆ ਬਈ ਅਹਿਮਦ ਅਲੀ ਦਾ ਭਰਾ ਸੀ, ਉਹ ਵਜ਼ੀਰ ਸੀਗਾ। ਉਹਨੇ ਉਹ ਟਰੱਕ ਮੋੜ ਦਿੱਤੇ, ਡੱਕ ਲਏ। ਉਹਨੇ ਫੋਨ ਕਰਕੇ ਨਾ ਵਜ਼ੀਰ ਨੇ ਵੀ ਇਹ ਸਾਰੇ ਭਰੋਵਾਲ ਸੁੱਟ ਦਿਓ, ਕੱਕਾ ਕੰਡਿਆਲਾ ਭਰੋਵਾਲ ਸੁੱਟ ਦਿਓ। ਉਹ ਟਰੱਕ ਸਾਡੇ ਮੋੜੇ ਤੇ ਸਾਨੂੰ ਭਰੋਵਾਲ ਲਾਤਾ ਸਾਰਾ ਪਿੰਡ। ਉਹਨੇ ਆਖਿਆ ਰਾਸ਼ਨ ਪਾਣੀ ਜੋ ਕੁਛ ਆ ਇਹ ਮੇਰੇ ਪਿੰਡੋਂ ਚੱਲੇਗਾ। ਫਿਰ ਉੱਥੇ ਅਸੀਂ ਮਹੀਨਾ ਰਹੇ। ਅੱਛਾ। ਖਾਂਦੇ ਪੀਂਦੇ ਰਹੇ, ਕੋਈ ਡੰਗਰ ਹਲਾਲ ਕਰ ਲੈ, ਕੋਈ ਵੱਛਾ ਕਰ ਲੈ, ਕੋਈ ਬੱਕਰਾ ਕਰ ਲੈ, ਚੱਲ ਖਾਂਦੇ ਪੀਂਦੇ ਰਹੇ। ਅੱਛਾ। ਉੱਥੋਂ ਫਿਰ ਜਨਾਬ ਉਹਨਾਂ ਬਣ ਗਿਆ। ਪਹਿਲਾਂ ਤਾਂ ਹੈਗਾ ਸੀ ਅੰਮ੍ਰਿਤਸਰ ਆ ਗਿਆ ਜੀ ਪਾਕਿਸਤਾਨ 'ਚ, ਜਲੰਧਰ ਆ ਗਿਆ, ਗੁਰਦਾਸਪੁਰ ਆ ਗਿਆ। ਇਹ 4 ਜ਼ਿਲ੍ਹੇ ਆ ਗਏ ਪਾਕਿਸਤਾਨ 'ਚ। ਜਦੋਂ ਹਿੰਦੁਸਤਾਨ 'ਚ ਜ਼ਿਲ੍ਹੇ ਚਲੇ ਗਏ ਨਾ, ਫਿਰ ਸਾਨੂੰ ਉਹਨਾਂ ਨੇ ਨਾ ਗੱਡੀਆਂ ਘਲਾਤੀਆਂ, ਭਰੋਵਾਲ ਬੱਸਾਂ, ਬੜੀਆਂ ਬੱਸਾਂ ਆਈਆਂ। ਫਿਰ ਲੱਦ ਲਿਆਓ, ਪਹਿਲੋਂ ਕੱਕੇ ਕੰਡਿਆਲੇ ਤੇ ਲੱਦ ਕੇ ਲਿਆਓ, ਫਿਰ ਭਰੋਵਾਲ ਦੇ। ਜਿਹੜੇ ਆ ਗਏ, ਜਿਹੜੇ ਨਾ ਆਏ ਉਹ ਰਹਿ ਗਏ। ਬਹੁਤ ਦੁਨੀਆ ਆ ਵੀ ਗਈ, ਬਹੁਤ ਦੁਨੀਆ ਰਹਿ ਵੀ ਗਈ। ਦੋ ਪਿੰਡਾਂ ਦਾ ਆਦਮੀ ਸੀ। ਅੱਛਾ। ਫਿਰ ਜਨਾਬ ਸਾਨੂੰ ਤੁਰਨਾ ਪਿਆ, ਜਿਹੜੇ ਰਹਿ ਗਏ। ਫਿਰ ਨਰੰਗਾਬਾਦ ਰਾਹ ਦੇ ਵਿੱਚ ਪਿੰਡ ਇੱਕ ਆਉਂਦਾ ਸੀ। ਅੱਛਾ। ਉੱਥੇ ਜਸਾ ਪੈ ਗਿਆ ਤੇ ਜਿਹੜੇ ਲੜਾਈ ਡਏ ਸੀ ਕਰਨ, ਉਹ ਕਰਨ ਡਏ ਸੀ ਵਿਚਾਰੇ। ਕੋਈ ਮਰਨ ਡਏ ਸੀ, ਕੋਈ ਮਰ ਗਏ। ਉਹਨਾਂ ਵੀ ਮਾਰੇ, ਮੁਸਲਮਾਨਾਂ ਵੀ ਉਹਨਾਂ ਵੀ ਮਾਰੇ। ਮੁੜ ਕੇ ਮਗਰੋਂ ਮਿਲਟਰੀ ਆਈ, ਮਿਲਟਰੀ ਨੇ ਆਣ ਕੇ ਫਿਰ ਉਹਨਾਂ ਨੂੰ ਭਜਾਇਆ। ਅੱਛਾ। ਫਿਰ ਕਾਫਲਾ ਤੁਰਿਆ। ਅਸੀਂ ਫਿਰ ਅੰਮ੍ਰਿਤਸਰ ਆ ਕੇ ਰਹੇ ਰਾਤ, ਅੰਮ੍ਰਿਤਸਰ ਦੀ ਮੰਡੀ 'ਚ ਰਹੇ। ਦਿਨ ਨੂੰ ਫਿਰ ਜਨਾਬ ਬੱਸਾਂ ਆਈਆਂ, ਔਰ ਬੱਸਾਂ ਦੇ ਉੱਤੇ ਬੈਠੇ ਤੇ ਲਾਹੌਰ ਆ ਗਏ। ਅੱਛਾ। ਬਸ ਲਾਹੌਰੋਂ ਆਣ ਕੇ ਅਸੀਂ ਉਤਰੇ ਤੇ ਗੱਡੀ ਤਿਆਰ, ਗੱਡੀ ਬੈਠੇ ਤੇ ਬਚਿਆਣੇ ਆ ਗਏ। ਬਚਿਆਣਿਓ ਫਿਰ ਇੱਥੇ 19 'ਚ ਆ ਗਏ। 19 ਆਣ ਕੇ ਅਸੀਂ 3 ਦਿਨ ਰਹੇ ਆ ਇੱਥੇ। ਮੇਰੀ ਭੈਣ ਵਿਆਹੀ ਸੀ। ਅੱਛਾ। ਉਹਨਾਂ ਨੇ ਫਿਰ ਨਾ ਜਿੰਨੇ ਬੰਦੇ ਗਏ ਸੀ ਨਾ, ਉਹਨਾਂ ਬੰਦਿਆਂ ਨੂੰ ਉਹਨਾਂ ਨੇ ਨਾ ਦੇਗਾਂ ਤੂਕਾਂ ਪਕਾ ਕੇ ਖਵਾਈਆਂ 3 ਦਿਨ, ਚੌਲ ਵਗੈਰਾ, ਰੋਟੀਆਂ, ਗੋਸ਼ਤ। ਫਿਰ ਅਸੀਂ ਬਚਿਆਣੇ ਆ ਗਏ। ਬਚਿਆਣੇ ਫਿਰ ਅਸੀਂ ਬੈਠੇ ਰਹੇ ਆ। ਪਟਵਾਰੀ ਆ ਗਏ, ਤਹਿਸੀਲਦਾਰ ਆ ਗਏ। ਉੱਥੇ ਜ਼ਮੀਨਾਂ ਪਾ ਦਿੱਤੀਆਂ ਸਾਡੇ ਪਿੰਡ ਵਾਲਿਆਂ ਨੂੰ 33। ਹਾਂਜੀ, ਇੱਦਾਂ ਕਰਕੇ ਵਕਤ ਵੈਸੇ ਵੇਖੇ ਆ, ਪਰ ਬਹੁਤ ਹਸ਼ਰ ਵੇਖਿਆ, ਬਹੁਤ ਹਸ਼ਰ। ਸਹੀ। ਸਾਡੇ ਪਿੰਡੋਂ ਜਨਾਬ ਸਿਰਫ ਜਦੋਂ ਮੋਰਚੋਂ ਅੰਦਰ ਜਾਣ ਲੱਗੇ ਆ ਨਾ, 9 ਬੰਦੇ ਮਰੇ ਬਾਹਰ। ਬਾਕੀ ਦੁਨੀਆ ਸਾਰੀ ਨੁੱਕਰ 'ਚ ਚੱਲ ਗਈ ਆ, ਲੈਂਦੇ ਚੜ੍ਹਦੇ ਹਨ। ਉਹ 9 ਬੰਦੇ ਇੱਦਾਂ ਮਰੇ ਵੀ 3 ਪੱਠੇ ਕੁਤਰਦੇ। ਉਹਨਾਂ ਨੂੰ ਆਖਿਆ ਭੱਜਿਓ ਭੱਜਿਓ, ਆਂਦੇ ਆ ਗਏ ਅਸੀਂ। ਚੱਲ ਉਹ
ਜਿਹੜੇ ਕਾਬੂ ਆ ਗਏ ਉਹ ਮਾਰਤੇ। 3 ਖਰਾਸ ਇੱਕ ਮੇਰੇ ਚਾਚੇ ਦੇ ਪੁੱਤ ਨੇ ਖਰਾਸ ਜੋਇਆ ਸੀ, ਉਹਨੂੰ ਆਖਿਆ ਭੱਜਿਆ ਮੈਂ ਡੰਗਰ ਬੰਨ ਲਾ। ਚਾਚਾ ਮੇਰਾ ਸੀਗਾ, ਉਹਦੀ ਨੂੰਹ ਸੀ, ਰੋਟੀਆਂ ਪਕਾਉਣ ਡਿਆ, ਆਖਿਆ ਚਾਚਾ ਭੱਜਿਆ, ਚਾਚਾ ਭੱਜਿਆ। ਕਹਿੰਦਾ ਮੈਂ ਰੋਟੀ ਖਾ ਕੇ ਚੱਲ। ਉਹ ਤਿੰਨੇ ਉੱਥੇ ਮਾਰਤੇ, 3 ਉਹ ਮਾਰੇ, 3 ਉਹ ਮਾਰੇ। ਤੇ 2 ਭਰਾ ਜਵਾਨ ਉਹ ਚਾਹ ਪੀਣ ਦੇ, ਉਹਨਾਂ ਨੂੰ ਕਿਹਾ ਭਾਜੋ ਭਾਜੋ, ਉਹ ਆਂਦੇ ਚਾਹ ਪੀ ਲੈਂਦੇ, ਉਹ ਚਾਹ ਪੀਂਦੇ। ਇੱਕ ਮਾਰਤਾ ਤੇ ਇੱਕ ਭੱਜ ਗਏ, ਕੋਠੇ ਤੇ ਚੜ੍ਹ ਗਿਆ, ਉਹ ਬਚ ਗਿਆ। ਬੜਾ ਹਸ਼ਰ ਵੇਖਿਆ ਬਹੁਤ, ਪਰ ਅੱਲਾ ਦਾ ਰਹਿਮ। ਇਹ ਅੱਛਾ ਬਜ਼ੁਰਗੋ, ਵੈਸੇ ਪਹਿਲੇ ਸਭ ਕੁਝ ਤੁਸੀਂ ਦੱਸਦੇ ਹੋ, 47 ਤੋਂ ਪਹਿਲੇ ਸਭ ਠੀਕ ਠਾਕ ਸੀ। ਬਿਲਕੁਲ 47 ਦੇ ਵਿੱਚ ਫਿਰ ਕੀ ਹੋਇਆ? ਅੱਲਾ ਜਾਣੇ ਕੀ ਅੱਗ ਲੱਗ ਗਈ, ਦਵਾ ਦਵ। ਅੰਮ੍ਰਿਤਸਰ ਅੰਮ੍ਰਿਤਸਰ ਪਹਿਲਾਂ ਲੱਗੀ ਆ। ਅੰਮ੍ਰਿਤਸਰ ਪਹਿਲਾਂ ਹੋਇਆ। ਮੈਂ ਛੋਟਾ ਜਿਹਾ ਹਾਂ, 12 ਸਾਲਾਂ ਦਾ ਲਾਲਾ। ਇੱਕ ਮੇਰੇ ਨਾਲ ਮੁੰਡਾ ਬਾਊ ਆ, ਉਹ ਵੀ ਐਡਾ ਕਿਆ ਐਡਾ ਕਾ। ਉਹ ਮੈਨੂੰ ਆਂਦਾ ਚੱਲ ਆਪਾਂ ਇਹ ਨਾ ਸਾਡੇ ਮਰੱਬੇ ਨੂੰ ਚੱਲੀਏ। ਮੈਂ ਆਨਾ ਵੀ ਯਾਰ ਹਨੇਰਾ ਹੋ ਜਾਣਾ। ਆਂਦਾ ਨਹੀਂ। ਚੱਲ ਗਿਆ, ਮੈਂ ਉਹਦੇ ਨਾਲ ਚੱਲ ਗਿਆ। ਆਪਣੇ ਖੂਹ ਤੋਂ ਗਾਂਹ ਅਗਲੇ ਬੰਨੇ ਸੜਕ ਸੀ, ਸੜਕੋਂ ਅਗਲੇ ਬੰਨੇ ਉਹ ਨਾ ਉਹਨਾਂ ਦੀ ਜ਼ਮੀਨ ਸੀ। ਅਸੀਂ ਚੱਲ ਗਏ ਆ ਨਾ, ਤੇ ਟਾਂਗੇ ਆਏ ਆ ਅੰਮ੍ਰਿਤਸਰੋਂ। ਉਹ ਸਾਨੂੰ ਆਂਦੇ ਓਏ ਭਾਜੋ ਭਾਜੋ, ਅੰਮ੍ਰਿਤਸਰ ਅੱਗ ਲੱਗ ਗਈ। ਤੇ ਵਾਕਿਆ ਹੀ ਅੰਮ੍ਰਿਤਸਰ ਅੱਗ ਲੱਗੀ। ਇਸ ਵੇਲੇ ਅੱਗ ਲੱਗੀ ਤੇ ਬੜਾ ਧੂੰਆਂ ਚੱਲੇ, ਬੜਾ ਹੀ ਧੂੰਆਂ ਚੱਲੇ। ਹਾਂਜੀ, ਆਂਦੇ ਆਪਣੇ ਅੰਮ੍ਰਿਤਸਰ ਅੱਗ ਲੱਗ ਗਈ ਹੈ। ਅਸੀਂ ਫਿਰ ਘਰ ਆ ਗਏ ਤੇ ਮੁੜ ਕੇ ਫਿਰ ਚੱਲ ਲੜਾਈ ਸ਼ੁਰੂ ਹੋ ਗਈ, ਵੱਢਣਾ ਫਟਣਾ ਸ਼ੁਰੂ ਹੋ ਗਿਆ। ਪਤਾ ਨਹੀਂ ਲੱਗਾ ਵੀ ਇਹ ਕੀ ਰਾਜ ਬਣਿਆ। ਪਹਿਲਾਂ ਇੰਨਾ ਕੁ ਪਤਾ ਲੱਗਾ ਵੀ ਅੰਮ੍ਰਿਤਸਰ ਜਿਹੜਾ ਨਾ ਪਾਕਿਸਤਾਨ 'ਚ ਆ, ਜਲੰਧਰ ਵੀ ਪਾਕਿਸਤਾਨ 'ਚ, ਗੁਰਦਾਸਪੁਰ, 4 ਜ਼ਿਲ੍ਹੇ ਜਿਹੜੇ ਆ ਨਾ ਇਹ ਪਾਕਿਸਤਾਨ 'ਚ। ਮੁੜ ਕੇ ਆਖਣ ਲੱਗੇ ਹਿੰਦੁਸਤਾਨ 'ਚ ਆ ਗਏ ਆ, ਫਿਰ ਉੱਠਣਾ ਸ਼ੁਰੂ ਹੋ ਗਏ। ਅੱਛਾ ਬਜ਼ੁਰਗੋ, ਤੇ ਹੁਣ ਇੱਕ ਬੁਰਾ ਵਕਤ ਵੀ ਤੁਸੀਂ ਵੇਖਿਆ ਵਾ। ਬੜਾ ਵੇਖਿਆ। ਤੇ ਉਹ ਚੰਗਾ ਵੇਲਾ ਵੀ ਵੇਖਿਆ ਸੀ ਤੁਸੀਂ ਜ਼ਿੰਦਗੀ ਦੇ। ਬਾਹਰਾ ਬਚਪਨ ਤੁਹਾਡਾ ਉੱਥੇ ਗੁਜ਼ਰਿਆ। ਹਾਂਜੀ। ਤੇ ਉਹ ਸਾਰਾ ਚੇਤੇ ਆ ਜਾਂਦਾ, ਅੱਖਾਂ ਮੂਹਰੇ ਆ ਜਾਂਦਾ। ਮੈਂ ਨਾ ਜਿੱਦਾਂ ਮੀਦ ਆਂਦਾ ਸੀ ਅੱਖਾਂ ਬੰਨ੍ਹ ਦਿਓ, ਉਹ ਜਦੋਂ ਚੇਤਾ ਆਉਂਦਾ ਭੈਣੀ ਆ ਮੈਨੂੰ, ਤੇ ਉਹ ਸਾਰਾ ਨਕਸ਼ਾ ਗਾੜੀ ਆ ਜਾਂਦਾ। ਅੱਛਾ। ਆਹ ਸਾਰਾ ਨਕਸ਼ਾ, ਜਿਵੇਂ ਬੰਦਾ ਖਾਬਾਂ ਖਿਆਲਾਂ 'ਚ ਪਹੁੰਚ, ਖਾਬਾਂ ਖਿਆਲਾਂ 'ਚ ਕਿਤੇ ਖਾਬ ਆ ਵੀ ਜਾਂਦੀ ਆ। ਤੇ ਫਿਰ ਵੀ ਤੈਨੂੰ ਪਤਾ ਜੰਮਣ ਭਾਉ। ਹਾਂ ਹੈ ਉਹ ਘਰ ਚੇਤੇ ਆ ਜਾਂਦਾ ਆਪਣਾ, ਘਰ ਚੇਤੇ ਆਉਂਦਾ, ਸਭ ਕੁਛ ਆਉਂਦਾ। ਸਹੀ। ਹਾਂ। ਤੇ ਹੁਣ ਦਿਲ ਕਰਦਾ ਜਾਣ ਨੂੰ ਕਿ ਯਾਰ ਚਲੋ ਯਾਰ ਜ਼ਿੰਦਗੀ ਦਾ ਅਸੀਂ ਬੜਾ ਚਾਰਾ ਲਾਇਆ 2 ਬੰਦਿਆਂ ਨੇ। ਉਹ ਫੌਤ ਹੋ ਗਿਆ, 5-6 ਸਾਲ ਹੋ ਗਿਆ। ਉਹਨੇ ਮੈਨੂੰ ਆਖਣਾ ਚੱਲ ਯਾਰ ਚੱਲੀਏ ਆਪਣੇ ਪਿੰਡ। ਪਰਮਿਟ ਬਣਦੇ ਸੀ, ਪਰਮਿਟ ਬਣਾਉਣ। ਮੈਂ ਆਖਣਾ ਚੱਲ ਤੁਰ, ਪਰਮਿਟ ਬਣਾਈਏ ਜਾਈਏ। 3 ਸਾਲ ਉਹ ਅਸੀਂ ਨਾ ਸਲਾਹਾਂ 'ਚ ਨਿਗਾਹ ਤੇ ਚੱਲ ਯਾਰ ਚੱਲੀਏ, ਚੱਲ ਯਾਰ। ਫਿਰ ਇੱਕ ਦਿਨ ਮੈਨੂੰ ਆਂਦਾ ਚੱਲ ਯਾਰ ਮੁਗਲ ਚੱਕ ਚੱਲੀ, ਆਪਣਾ ਨਲਕਾਣੇ ਚੱਲੀਏ। ਅਸੀਂ ਨਲਕਾਣੇ ਚੱਲ ਗਏ। ਅੱਛਾ। ਨਲਕਾਣੇ ਜਾ ਕੇ ਅਸੀਂ ਨਾ ਫਿਰੇ ਤੁਰੇ। ਉਹ ਜਿਹੜਾ ਟੋਲਾ ਆਵੇ ਮਹਾਰਾਜ ਮਹਾਰਾਜ, ਅਸੀਂ ਦੁਆ ਸਲਾਮ ਲੈਣੇ। ਅਸੀਂ ਉਹਨਾਂ ਨੂੰ ਖਿਲਾਰਨਾ ਵੀ ਸਾਨੂੰ ਕੋਈ ਕੱਕੇ ਕੰਡਿਆਲੇ ਦਾ ਬੰਦਾ ਟੱਕਰੇ। ਅੱਛਾ। ਉਹ ਆਂਦੇ ਨਹੀਂ ਬਈ ਅਸੀਂ ਤਾਂ ਨਹੀਂ ਕੱਕੇ ਕੰਡਿਆਲੇ, ਬੜੀ ਦੂਰ ਦੇ ਦੱਸਣ। ਅਸੀਂ ਬੜਾ ਫਿਰਦੇ ਰਹੇ ਪੁੱਛਦੇ ਰਹੇ। ਮੁੜ ਕੇ ਮੈਂ ਆਖਿਆ ਯਾਰ ਤਰਨਤਾਰਨ ਦਾ ਹੀ ਕੋਈ ਟੱਕਰ ਜਾਏ। ਅੱਛਾ। ਤਰਨਤਾਰਨ ਦਾ ਵੀ ਕੋਈ ਨਾ ਟੱਕਰੇ। ਅੱਛਾ। ਫਿਰ ਮੇਰੇ ਮੂੰਹੋਂ ਨਿਕਲ, ਉਹ ਮੈਂ ਕਿਹਾ ਮੁਗਲ ਚੱਕ ਦਾ ਹੀ ਟੱਕਰ ਜਾਏ। ਇੱਕ ਆਂਦਾ ਵੀ ਮੁਗਲ ਚੱਕ ਦਾ ਹੈ ਆ। ਅਸੀਂ ਆਖਿਆ ਸਾਨੂੰ ਮਿਲਾ ਦੇ। ਉਹ ਸਾਨੂੰ ਲੈ ਕੇ ਗਿਆ। ਮੁਗਲ ਚੱਕ ਦਾ ਮੁੰਡਾ ਵਿੱਚੋਂ ਜਾ ਕੇ ਲਿਆਇਆ ਲੱਭ ਕੇ। ਅੱਛਾ। ਵੀ ਤੈਨੂੰ ਬੰਦੇ ਸੱਦਦੇ ਆ। ਉਹ ਆਇਆ, ਤੁਹਾਡੀ ਉਮਰ ਦਾ ਹੈ। ਅੱਛਾ। ਆਹ ਤੁਹਾਡੇ ਨੂੰ ਵੀ ਹੌਲਾ ਲਾ ਲਾ। ਉਹ ਆਇਆ, ਮਿਲਿਆ ਗਿਲਿਆ। ਫਿਰ ਸਾਕ ਜਿਹੜਾ ਸੀ ਨਾ ਉਹ ਪੁੱਛਦਾ ਰਿਹਾ। ਉਹ ਜਾਣੂ ਸੀ ਬਹੁਤਾ ਵੀ ਫਲਾਨਾ।
ਉਹ ਆਂਦੇ ਉਹ ਵੀ ਮਰ ਗਿਆ, ਅੱਛਾ ਫਲਾਨਾ ਉਹ ਵੀ ਮਰ ਗਿਆ, ਹੂੰ ਉਹ ਕੁੱਲਾ ਸਿਓ ਮਰ ਗਿਆ, ਅੱਛਾ ਉਹ ਫਲਾਨਾ ਜਿਹੜਾ ਸੀ ਥਾਣੇਦਾਰ ਉਹ ਵੀ ਮਰ ਗਿਆ, ਜਾਣਿਆ ਕਿ ਮਾਰੀ ਗਿਆ, ਹੂੰ ਕੋਈ ਨਹੀਂ ਉਹਨਾਂ ਚੋਂ ਹਾਸਲ ਹੋਇਆ। ਅੱਛਾ ਮੇਰੇ ਮੂੰਹੋਂ ਨਿਕਲ ਗਈ। ਹੂੰ ਮੈਂ ਕਿਹਾ ਯਾਰ ਮੁਗਲ ਚੱਕ ਦਾ ਕੋਈ ਬੰਦਾ ਮੈਂ ਦੱਸਦਾ ਜੇ ਹੈਗਾ ਕਿ ਨਹੀਂ। ਹੂੰ ਆਂਦੇ ਕੀ ਨਾਂ ਉਹਦਾ? ਮੈਂ ਕਿਹਾ ਇੱਕ ਨਾਂ ਜੀਤਾ ਤੇ ਇੱਕ ਨਾਂ ਭਾਨਾ, ਉਹ ਮੇਰੇ ਨਾਲ ਪੜ੍ਹਦੇ ਹੁੰਦੇ ਅੱਛਾ ਸਾਡੇ ਸਕੂਲੇ ਆਣ ਕੇ। ਅੱਛਾ ਤੇ ਮੈਂ ਕਿਹਾ ਇੱਕ ਨਾਂ ਜੀਤਾ ਇੱਕ ਨਾਂ ਭਾਨਾ। ਉਹ ਆਂਦਾ ਵੀ ਜੀਤਾ ਹੈਗਾ ਤੇ ਭਾਨਾ ਮਰ ਗਿਆ। ਅੱਛਾ ਆਹ ਗੱਲ ਉਹਨਾਂ ਦੱਸੀ। ਇਹ ਭਾਨਾ ਹੈ ਆ ਪਰ ਖੜਕਿਆ ਪਿਆ। ਹੂੰ ਮੈਂ ਕਿਹਾ ਚਲੋ ਪੁਰਾਣਾ ਹੋ ਗਿਆ ਸੀ, ਸਾਡਾ ਹਾਣੀ ਸੀਗੇ ਹੂੰ ਆ ਇਕੱਠੇ ਹੈ। ਅੱਛਾ ਹੁਣ ਇਹ ਦੱਸੋ ਕਿ ਜੇ ਤੁਹਾਨੂੰ ਕੋਈ ਤੁਹਾਡੇ ਪਿੰਡ ਦਾ ਜੀ ਟਕਰਾ ਦੀਏ ਕੀ ਕਰਨਾ, ਉਹਨੂੰ ਕੀ ਪੁੱਛਣਾ ਉਹਨੂੰ? ਨਹੀਂ ਹੁਣ ਉਹਨੂੰ ਕੀ ਪੁੱਛਣਾ, ਮੈਂ ਤੇ ਇਹੋ ਪੁੱਛਣਾ ਵੀ ਕੁੱਲਾ ਸਿਓ ਉਹਦਾ ਮੁੰਡੇ ਗਾਂ ਪੋਤਰੇ ਉਹਦੇ ਦੋਤਰੇ ਕੋਈ ਪੜੋਤਰੇ ਹੂੰ ਵੀ ਹੈਗੇ ਆ, ਇਹ ਪੁੱਛਣਾ। ਘਰ ਜੋ ਸਾਹਮਣੇ ਆ ਗਲੀ ਆ ਸਾਡੀ ਇੰਨੀ ਕੁ, ਹਾਂ ਤੇ ਉਹ ਬੂਆ ਉਹਨਾਂ ਦਾ ਤੇ ਆ ਮੇਰਾ ਵਾ ਅੱਛਾ ਸਾਡਾ, ਹਾਂ ਤੇ ਇਹੋ ਉਹ ਉਹਨਾਂ ਨੂੰ ਕੋਈ ਸਲਾਮ ਦੁਆ ਦੇਣਾ, ਕੋਈ ਸੁਨੇਹਾ ਦੇਣਾ, ਦੱਸੋ। ਦੁਆ ਸਲਾਮ ਤੋਂ ਮਰ ਖਾ ਗਏ ਆ ਅੱਛਾ ਤੇ ਉਹ ਨਾ ਜਾਣਦੇ ਹੋਣਗੇ, ਉਹਨਾਂ ਨੂੰ ਕੀ ਪਤਾ ਮੇਰਾ। ਅੱਛਾ ਮੈਨੂੰ ਉਹਨਾਂ ਦਾ ਜੇ ਪਤਾ ਤੇ ਉਹਨਾਂ ਨੂੰ ਨਹੀਂ ਪਤਾ। ਤੁਸੀਂ ਨਾਮ ਲਿਆ ਵਾ, ਤੁਸੀਂ ਕੀ ਨਾਂ ਲਿਆ? ਗੁਲਾਮ ਅੰਦਾ ਨਹੀਂ ਜਿਹੜੇ ਬੰਦੇ ਨੂੰ ਸੁਨੇਹਾ ਦੇਣਾ। ਕੁੱਲਾ ਸਿਓ ਸਰਦਾਰ ਸਿਓ ਕੁੱਲਾ ਸਿੰਘ ਸਿੰਘ ਦੇ ਚਲੋ ਨਾ ਹੋਏ ਜੀਤਾ ਸਿਓ ਜੀਤਾ ਸਿੰਘ, ਆ ਉਹਨਾਂ ਨੂੰ ਕੀ ਸੁਨੇਹਾ ਕੀ ਦੇਣਾ? ਸੜਿਆ ਤੁਹਾਡਾ ਕੀ ਸੁਨੇਹਾ ਤੋੜ ਪਹੁੰਚਾ ਦਿੰਦੇ ਆ, ਦੱਸੋ। ਅੱਛਾ ਆਹੋ ਪਹੁੰਚਾ ਦਿਓ। ਹੂੰ। ਤੁਸੀਂ ਇਹੋ ਕਿਉਂ ਜਿਹੜਾ ਤੁਹਾਡੇ ਗੁਆਂਢ ਹੂੰ ਬਾਬਾ ਜੀ ਮੁੱਲਾ ਹੂੰ ਨੈਤ ਹਾਂ ਨੈਤ ਮੇਰਾ ਭਾਈਆ ਅੱਛਾ ਸ਼ਾਇਦ ਉਹ ਜਾਣਦੇ ਸੀ ਅੱਛਾ ਵੀ ਉਹ ਟੱਕਰੇ ਆ, ਅੱਛਾ। ਉਹਨਾਂ ਦਾ ਟੱਕਰਿਆ ਭਰਾ, ਅੱਛਾ ਬਾਕੀ ਫੌਤ ਹੋ ਗਏ ਸਾਰੇ, ਅੱਛਾ ਮੇਰੇ ਭਰਾ ਸਾਰੇ ਫੌਤ ਹੋ ਗਏ, ਮੈਂ ਹੀ ਆ। ਉਹਨਾਂ ਨੂੰ ਕੋਈ ਸਲਾਮ ਦੁਆ? ਆ ਸਲਾਮ ਦੁਆ ਵੀ ਉਹ ਦੁਆ ਉਹਨਾਂ ਸਾਨੂੰ ਸਲਾਮ ਦੁਆ ਛੱਡ ਕੇ ਨਾ ਹੂੰ ਜਦੋਂ ਅਸੀਂ ਉੱਜੜ ਕੇ ਆ ਗਏ, ਹੂੰ ਸਾਡੀ ਘੋੜੀ ਲੈ ਗਏ ਸਿੱਖ ਅੱਛਾ ਨਾ ਮੁਸਲਮਾਨ ਅੱਛਾ ਖੱਬਿਆਂ ਦੇ, ਹਾਂ ਵੀ ਅਸੀਂ ਜਸਾ ਪਾਉਣਾ ਤੇ ਘੋੜੀ ਦਿਓ, ਘੋੜੀ ਬੜੀ ਚੰਗੀ ਸੀ। ਅੱਛਾ ਘੋੜੀ ਲੈ ਗਏ, ਸਹੀ ਘੋੜੀ ਲੈ ਗਏ ਤੇ ਇੱਕ ਸਾਡੇ ਮੱਝ ਸੀ, ਹੂੰ ਇੱਕ ਗਾਈ ਸੀ। ਹੂੰ ਉਹ ਨਾ ਉਹਨਾਂ ਸਾਨੂੰ ਚਿੱਠੀ ਵੀ ਘਲਾਈ ਅੱਛਾ ਵੀ ਤੁਹਾਡੀ ਘੋੜੀ ਆ ਗਈ ਆ ਹਾਂ ਘਰ। ਅੱਛਾ ਘੋੜੀ ਛੁੱਟ ਕੇ ਆ ਗਈ ਨਾ, ਹੂੰ ਪਿੱਛਾ ਕਰਦੀਆਂ ਹੁੰਦੀਆਂ ਕੁੱਤਾ ਘੋੜੀ, ਅੱਛਾ ਘੋੜੀ ਆ ਗਈ ਆ ਹੂੰ ਤੇ ਮੱਝ ਵੀ ਸਾਡੇ ਕੋਲ ਆ ਗਾਈ। ਹੂੰ ਅਸੀਂ ਆਖਿਆ ਵੀ ਹੁਣ ਸਾਡੇ ਕਿਸ ਤਰ੍ਹਾਂ ਆ ਸਕਦੇ ਨਾ ਮਿਲ ਹੁਣ ਸਕਦੇ। ਬੰਦਾ ਨਹੀਂ ਆ ਸਕਦਾ, ਘੋੜਾ ਆ ਗੱਲ ਉਹਨਾਂ ਨੇ ਉਹ ਜਾਣੂ ਸੀ ਸਰਦਾਰ ਸਿੰਘ ਪਿਓ ਪੁੱਤ ਸੀ ਭੁੱਲਾ ਸਿੰਘ, ਹੂੰ ਤੇ ਉਹ ਨਾਮੋ ਸੀ ਉਹਦੇ ਘਰ ਦੀ ਨਾ ਭੁੱਲਾ ਸਿੰਘ ਦੇ, ਅੱਛਾ ਉਹਨੂੰ ਅਸੀਂ ਭੂਆ ਹੀ ਆਨੇ ਹੁੰਦੇ ਹਾਂ। ਹੂੰ ਉਹ ਜਾਣੂ ਸੀ। ਹੋਰ ਬਸ ਇਹੋ ਹੀ ਆ। ਉਹ ਹੁਣ ਗਾਂ ਅਗਲਾ ਪੋਜ ਹੁਣ ਮੇਰੇ ਬੇਟੇ ਆ, ਹਾਂ ਇਹਨਾਂ ਨੂੰ ਕੀ ਪਤਾ ਇਹਨੂੰ ਨਹੀਂ ਪਤਾ ਹੋਏਗਾ। ਹਾਂ ਗਾਂ ਇਹਨਾਂ ਨੂੰ ਕੀ ਪਤਾ। ਤੇ ਦਿਲ ਕਰਦਾ ਜਾਣ ਨੂੰ? ਦਿਲ ਤੇ ਬੜਾ ਕਰਦਾ ਸੀ, ਉਹਨਾਂ ਜਦੋਂ ਭਾਵੇਂ ਅੱਲਾਹ ਤਾਲਾ ਬੁਲਾ ਲਵੇ। ਚਲੋ ਜੀ, ਰੱਬ ਸੋਹਣਾ ਤੁਹਾਡੀ ਹਯਾਤੀ ਕਰੇ। ਆਹੋ ਹਾਲਾਂਕਿ ਅਗਰ ਵੇਖੀਏ ਕਿ ਬਜ਼ੁਰਗਾਂ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਪਿੰਡ ਚੋਂ ਕੱਢਿਆ ਗਿਆ ਹੈ, ਜੋ ਵੀ ਮਾਹੌਲ ਸੀ ਉਸ ਵੇਲੇ ਦਾ, ਉਹ ਬਜ਼ੁਰਗਾਂ ਨੇ ਸਾਰਾ ਆਪਣੀ ਜ਼ਬਾਨੀ ਦੱਸ ਦਿੱਤਾ। ਲੇਕਿਨ ਇਹਦੇ ਬਾਵਜੂਦ ਇਹਨਾਂ ਦਾ ਦਿਲ ਹੈ ਕਿ ਆਪਣਾ ਪਿੰਡ ਵੇਖ ਸਕਣ, ਉਹਨਾਂ ਲੋਕਾਂ ਨਾਲ ਗੱਲਬਾਤ ਕਰ ਸਕਣ। ਔਰ ਇਸੇ ਗੱਲਬਾਤ ਵਾਸਤੇ ਉਹ ਨਨਕਾਣਾ ਸਾਹਿਬ ਵੀ ਗਏ, ਉਹਨਾਂ ਨੇ ਦੱਸਿਆ। ਸੋ ਇਸ ਤੋਂ ਹੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਕਿਹੜੀਆਂ ਸਾਂਝਾਂ ਨੇ ਜਿਹੜੀਆਂ ਸਾਨੂੰ ਆਪਣੇ ਪਿੰਡ ਤੋਂ ਟੁੱਟਣ ਨਹੀਂ ਦਿੰਦੀਆਂ। ਔਰ ਇਸੇ ਸਾਂਝਾ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਗੱਲਾਂ ਬਾਤਾਂ ਸਿਰਫ ਇੱਕ ਪਿੰਡ ਤੱਕ, ਇੱਕ ਘਰ ਤੱਕ ਨਾ ਰਹਿਣ, ਬਲਕਿ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਵੀ ਇਹ ਗੱਲਾਂ ਬਾਤਾਂ ਪਹੁੰਚ ਸਕਣ ਕਿ ਬਜ਼ੁਰਗਾਂ ਨੇ ਬੇਸ਼ੱਕ ਇੱਕ ਔਖਾ ਵੇਲਾ ਵੇਖਿਆ, ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਤਮੰਨਾ ਹੈ ਕਿ ਉਹ ਉਹਨਾਂ ਲੋਕਾਂ ਨਾਲ, ਉਹ ਜਿਹੜੇ ਸਰਦਾਰ ਇਹਨਾਂ ਦੇ ਘਰ ਦੇ ਸਾਹਮਣੇ ਰਹਿੰਦੇ ਸੀ, ਉਹਨਾਂ ਨਾਲ ਗੱਲਬਾਤ ਕਰ ਸਕਣ, ਉਹਨਾਂ ਤੱਕ ਇਹਨਾਂ ਦਾ ਸੁਨੇਹਾ ਪਹੁੰਚੇ। ਉਮੀਦ ਕਰਦੇ ਹਾਂ ਹੋਪਫੁਲੀ ਕਿ ਜਿੰਨਾ ਬਜ਼ੁਰਗਾਂ ਨੂੰ ਜਿੱਦਾਂ ਚਾਹ ਹੈਗਾ ਆਪਣੇ ਪਿੰਡ ਵੇਖਣ ਦਾ ਜਾਂ ਆਪਣੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਨ ਦਾ, ਉਧਰੋਂ ਵੀ ਇਹਨਾਂ ਵਾਸਤੇ ਪਿਆਰ ਭਰਿਆ ਸੁਨੇਹਾ ਆਏਗਾ। ਔਰ ਇਸੇ ਹੀ ਇੱਕ ਖੁਆਇਸ਼ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।
ਛੇਤੀ ਆਹ ਜੇ ਮਿਲਣਾ ਗਿਲਣਾ ਤੇ ਛੇਤੀ ਆਓ ਛੇਤੀ ਆਈਏ ਕਿਉਂ ਆਪ ਕੀ ਪਤਾ ਜ਼ਿੰਦਗੀ ਦਾ ਕੀ ਪਤਾ ਜ਼ਿੰਦਗੀ ਹਾਂ ਮਾਲਕ ਤੁਹਾਡੀ ਹੈਤੀ ਕਰੇ ਬਜ਼ੁਰਗੋ ਹੈ ਤਾਂ ਫਿਰ ਰੱਬ ਸੋਹਣੇ ਨੇ ਇਦਾਂ ਰੂਲ ਬਣਾਇਆ ਵਾ ਹਾਂ। ਕਾਨੂੰਨ ਇਦਾਂ ਦਾ ਬਣਾਇਆ ਸਭ ਨੇ ਜਾਣਾ ਜਾਣਾ ਕੀ ਜਾਣਾ ਹੀ ਅਸੀਂ- ਜਾਣਾ ਅਸੀਂ ਪਹਿਲੇ ਚੱਲ ਜੀ ਮੈਂ ਅੱਗੇ ਨਹੀਂ ਕਹਿਤਾ ਵੀ ਉਧਰੋਂ ਭਾਵੇਂ ਇੱਧਰ ਅੱਲਾਹ ਤਾਲਾ ਸੁਨਿਆ ਖਿਲਾ ਦੇਵੇ ਹਾਂ ਹੈਂ? ਚਲੋ ਮਾਲਕ ਕੋਈ ਹੈ। ਪਤਾ ਵਾ ਕੋਈ ਪਤਾ ਕੋਈ ਪਤਾ ਨਹੀਂ ਇਸੇ ਕਰਕੇ ਤੇ ਆਪਾਂ ਗੌਰਮੈਂਟਾਂ ਦਾ ਅੱਗੇ ਵੀ ਰਿਕੁਐਸਟ ਕਰਦੇ ਹਾਂ ਕਿ ਸਾਡੀ ਜਿਹੜੀ ਆਖਰੀ ਪੀੜ੍ਹੀ ਸਾਡੇ ਕੋਲ ਮੌਜੂਦ ਹੈ ਵਕਤ ਦਾ ਤੇ ਕੋਈ ਪਤਾ ਨਹੀਂ ਨਾ ਪਤਾ ਵੇਖੋ ਤੁਸੀਂ ਨਹੀਂ। ਪੂਰਾ ਪਿੰਡ ਉੱਠ ਕੇ ਆਏ ਸੀ ਇੱਥੇ ਹਾਂ ਅੱਜ ਪੂਰੇ ਪਿੰਡ 'ਚ 4 ਜੀ ਹੋ ਤੁਸੀਂ ਬਿਲਕੁਲ ਜਿਨ੍ਹਾਂ ਨੂੰ ਪਤਾ ਪਰਲੇ ਪਿੰਡ ਦਾ ਠੀਕ ਆ ਇਹ ਪੀੜ੍ਹੀ ਤਾਂ ਮੁੱਕ ਚੱਲੀ ਹੈ ਇਹੀ ਤੁਹਾਡੀਆਂ ਯਾਦਾਂ ਸਾਡੇ ਕੋਲ ਰਹਿ ਜਾਣਗੀਆਂ ਹਾਂ ਇਹੋ ਯਾਦਾਂ ਹੀ ਰਹਿਣੀਆਂ ਹਾਂ ਚਲੋ ਜੀ ਬਜ਼ੁਰਗੋ ਧੰਨਵਾਦ। ਚਲੋ